ਇਹ ਕਹਾਣੀ ਸ਼ੁਰੂ ਹੁੰਦੀ ਆ ਜੀ ਇੱਕ ਪਿੰਡ ਤੋਂ ਕਿ ਉਸ ਪਿੰਡ ਦੇ ਜਿਹੜੇ ਲੋਕ ਹੁੰਦੇ ਆ ਬੜੇ ਜ਼ਿਆਦਾ ਮਹਿਮਾਨ ਨਵਾਜ਼ ਹੁੰਦੇ ਆ। ਉਹਨਾਂ ਦੇ ਪਿੰਡ 'ਚ ਕਿਹੜਾ ਵੀ ਮਹਿਮਾਨ ਆ ਜਾਵੇ ਅਤੇ ਉਹਦੀ ਬੜੇ ਅੱਛੇ ਤਰੀਕੇ ਨਾਲ ਸੇਵਾ ਕਰਦੇ। ਇੱਕ ਦਫਾ ਉਸ ਪਿੰਡ 'ਚ ਇੱਕ ਮਹਿਮਾਨ ਹੁੰਦਾ, ਪਿੰਡ ਵਾਲੇ ਉਹਦੇ ਅੱਗੇ ਅੱਗੇ ਬੜੇ ਅੱਛੇ ਖਾਣੇ ਪਕਾ ਕੇ ਰੱਖਦੇ ਆ, ਦਸਤਰਖਾਨ ਭਰ ਦਿੰਦੇ ਆ, ਪਰ ਨਾਲ ਹੀ ਇੱਕ ਬੜਾ ਵੱਡਾ ਜਿਹਾ ਡੰਡਾ ਰੱਖ ਦਿੰਦੇ। ਉਹ ਜਿਹੜਾ ਮਹਿਮਾਨ ਹੁੰਦਾ ਵਾ ਰੋਟੀ ਦੇਖ ਕੇ ਤਾਂ ਬੜਾ ਰਾਜ਼ੀ ਹੁੰਦਾ, ਪਰ ਜਦੋਂ ਉਹਦੀ ਨਜ਼ਰ ਪੈਂਦੀ ਡੰਡੇ 'ਤੇ ਉਹ ਡਰ ਜਾਂਦਾ। ਹੁਣ ਉਹ ਘਰਦਿਆਂ ਨੂੰ ਪੁੱਛਦਾ ਕਿ ਵੀ ਡੰਡਾ ਕਾਹਤੋਂ ਰੱਖਿਆ ਇਹ। ਉਹ ਕਹਿੰਦੇ ਜੀ ਸਾਡੀ ਇਹ ਰਵਾਇਤ ਆ, ਤੁਸੀਂ ਡਰੋ ਨਾ, ਤੁਸੀਂ ਰੋਟੀ ਸ਼ੁਰੂ ਕਰੋ। ਜਿਹੜਾ ਮਹਿਮਾਨ ਹੁੰਦਾ ਉਹ ਅੜ ਜਾਂਦਾ, ਕਹਿੰਦਾ ਨਹੀਂ ਜੀ ਪਹਿਲੇ ਮੈਨੂੰ ਤੁਸੀਂ ਦੱਸੋ ਇਹਦੀ ਹਕੀਕਤ ਕੀ ਹੈ, ਕਿ ਵਜ੍ਹਾ ਕੀ ਹੈ ਤੁਸੀਂ ਇੱਥੇ ਰੱਖਿਆ ਹੈ। ਉਹ ਜਿਹੜੇ ਘਰ ਦੇ ਹੁੰਦੇ ਆ ਉਹ ਕਸਮਾਂ ਖਾਂਦੇ ਆ ਕਿ ਨਹੀਂ ਵੀ ਤੁਹਾਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ, ਤੁਸੀਂ ਬੇਫਿਕਰ ਹੋ ਕੇ ਰੋਟੀ ਖਾਓ। ਲੇਕਿਨ ਜਿਹੜਾ ਉਹ ਮਹਿਮਾਨ ਹੁੰਦਾ ਵਾ ਉਹ ਦਿਲ ਹੀ ਦਿਲ ਵਿੱਚ ਡਰਿਆ ਹੁੰਦਾ ਕਿ ਲੈ ਵੀ ਨਾ ਰੋਟੀ ਖਵਾ ਕੇ ਸੋਟੇ ਨਾਲ ਮੇਰੀ ਮੁੜ ਕੇ ਸੇਵਾ ਕਰਨੀ ਹੈ। ਉਹ ਕਹਿੰਦਾ ਮੈਂ ਉਦੋਂ ਤੱਕ ਰੋਟੀ ਨਹੀਂ ਖਾਣੀ ਜਦੋਂ ਤੱਕ ਤੁਸੀਂ ਮੈਨੂੰ ਦੱਸਿਆ ਨਾ। ਹੁਣ ਉਹ ਗੱਲ ਪੂਰੇ ਪਿੰਡ 'ਚ ਦੌੜ ਜਾਂਦੀ ਆ ਕਿ ਲੈ ਵੀ ਇਹ ਮਹਿਮਾਨ ਆਇਆ ਅਤੇ ਉਹਨੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਉਹ ਇੱਕ ਬਜ਼ੁਰਗ ਨੂੰ ਲੈ ਕੇ ਆਉਂਦੇ ਮਹਿਮਾਨ ਕੋਲ ਅਤੇ ਉਹਨੂੰ ਕਹਿੰਦੇ ਕਿ ਵੀ ਤੂੰ ਨਾ ਹੁਣ ਇਹਦੀ ਹਕੀਕਤ ਦੱਸ ਡੰਡੇ ਦੀ। ਉਹ ਬਜ਼ੁਰਗ ਡੰਡਾ ਦੇਖ ਕੇ ਗੁੱਸੇ ਹੋ ਜਾਂਦਾ, ਕਹਿੰਦਾ ਐਡਾ ਲੰਬਾ ਡੰਡਾ ਨਹੀਂ ਰੱਖੀਦਾ, ਇਹਨੂੰ 3 ਫੁੱਟ ਘੱਟ ਕਰਾਓ। ਉਹ ਡੰਡੇ ਨੂੰ 3 ਫੁੱਟ ਕਟਾ ਕੇ ਲਿਆਉਂਦੇ, ਪਰ ਮਹਿਮਾਨ ਜਿਹੜਾ ਵਾ ਉਹ ਹਜੇ ਵੀ ਆਪਣੀ ਗੱਲ 'ਤੇ ਅੜਿਆ, ਕਹਿੰਦਾ ਮੈਂ ਰੋਟੀ ਨਹੀਂ ਖਾਣੀ, ਕਿਉਂਕਿ ਡੰਡੇ ਦੀ ਜਿਹੜੀ ਲੰਬਾਈ ਹੁੰਦੀ ਆ ਹਜੇ ਵੀ 5 ਫੁੱਟ ਹੁੰਦੀ ਹੈ। ਪਿੰਡ ਵਾਲੇ ਬੜੇ ਪਰੇਸ਼ਾਨ ਹੁੰਦੇ ਆ। ਉਹ ਇੱਕ ਹੋਰ ਬਜ਼ੁਰਗ ਨੂੰ ਲੈ ਕੇ ਆਉਂਦੇ ਆ ਜਿਹਦੀ ਉਮਰ ਹੁੰਦੀ 90 ਸਾਲ। ਉਹ ਡੰਡੇ ਦੀ ਲੰਬਾਈ ਦੇਖ ਕੇ ਉਹ ਵੀ ਬੜਾ ਗੁੱਸੇ ਹੋ ਜਾਂਦਾ, ਕਹਿੰਦਾ ਵੀ ਇਹਦੀ ਲੰਬਾਈ ਵੀ ਜ਼ਿਆਦਾ ਵਾ, ਤੁਸੀਂ ਇੱਦਾਂ ਕਰੋ ਇਹਨੂੰ ਘਟਾਓ ਅਤੇ ਆਮ ਕੋਈ ਸੋਟੀ ਹੁੰਦੀ ਉਹ ਸਾਈਜ਼ ਰਖਾਓ ਇਹਦਾ। ਅੱਛਾ ਜੀ, ਉਹਨੂੰ ਨਾ ਉਹ ਕਟਾ ਕੇ ਲਿਆਉਂਦੇ ਆ ਅਤੇ ਉਹ ਸੋਟੀ ਤਰ੍ਹਾਂ ਦਾ ਕਰਾ ਲਿਆਉਂਦੇ ਉਹਨੂੰ ਨਾ ਛਾਂਗ ਕੇ। ਲੇਕਿਨ ਜਿਹੜਾ ਮਹਿਮਾਨ ਹੁੰਦਾ ਵਾ ਉਹ ਹਜੇ ਵੀ ਡਰਿਆ ਹੁੰਦਾ ਵਾ। ਉਹ ਕਹਿੰਦਾ ਵੀ ਮੈਨੂੰ ਤੁਸੀਂ ਅਸਲ ਹਕੀਕਤ ਕਿਉਂ ਨਹੀਂ ਦੱਸਣ ਦੇ, ਮੈਨੂੰ ਵਜ੍ਹਾ ਦੱਸੋ ਕਾਹਤੋਂ ਰੱਖਿਆ। ਆਖਰ ਇੱਕ ਹੋਰ ਬਜ਼ੁਰਗ ਨੂੰ ਫੜ ਲਿਆਉਂਦੇ ਆ ਕਿ ਜਿਹਦੀ ਉਮਰ ਕਾਫੀ ਜ਼ਿਆਦਾ ਹੁੰਦੀ ਆ, ਉਹਦੀਆਂ ਪਲਕਾਂ ਪੁਲਕਾਂ ਅਤੇ ਭਰਵੱਟੇ ਵੀ ਗਾਇਬ ਹੁੰਦੇ ਗਰੀਬ ਦੇ, ਅਤੇ ਸਾਰੇ ਵਾਲ ਸਫੈਦ ਹੋ ਜਾਂਦੇ, ਕਹਿ ਲਓ ਕਿ ਉਮਰ ਦੇ ਆਖਰੀ ਹਿੱਸੇ 'ਚ ਹੁੰਦਾ। ਅਤੇ ਉਹਨੂੰ ਲੈ ਕੇ ਆਉਂਦੇ ਆ ਕਿ ਵੀ ਤੂੰ ਦੱਸ ਹੁਣ ਇਹਦੀ ਹਕੀਕਤ ਕੀ ਆ। ਉਸ ਬਜ਼ੁਰਗ ਨੇ ਜਦੋਂ ਦੇਖੀ ਸੋਟੀ ਉੱਥੇ ਪਈ ਅਤੇ ਉਹ ਬੜਾ ਗੁੱਸੇ ਹੋ ਜਾਂਦਾ। ਉਹ ਕਹਿੰਦਾ ਕਿ ਵੀ ਪਿਆਲੀ ਵਿੱਚ ਇੱਕ ਤੀਲਾ ਰੱਖੀਦਾ ਵਾ ਕਿ ਜਿਹੜਾ ਵੀ ਕੋਈ ਪ੍ਰਾਹੁਣਾ ਵਗੈਰਾ ਆਵੇ ਅਤੇ ਰੋਟੀ ਖਾਣ ਤੋਂ ਬਾਅਦ ਉਹਦੇ ਦੰਦਾਂ 'ਚ ਗੋਸ਼ਤ ਦਾ ਕੋਈ ਰੇਸ਼ਾ ਫਸੇ ਅਤੇ ਉਹਦੇ ਨਾਲ ਕੱਢ ਲਵੇ, ਆਹ ਵਜ੍ਹਾ ਵਾ। ਉਹ ਜਦੋਂ ਹੁਣ ਮਹਿਮਾਨ ਨੂੰ ਪਤਾ ਲੱਗਦਾ ਕਿ ਇਹ ਸੋਟੀ ਦੀ ਹਕੀਕਤ ਜਾਂ ਡੰਡੇ ਦੀ ਹਕੀਕਤ ਕੀ ਆ, ਅਤੇ ਉਹ ਬੜੇ ਸਕੂਨ ਦਾ ਸਾਹ ਲੈਂਦਾ ਅਤੇ ਰੱਜ ਕੇ ਰੋਟੀ ਖਾਂਦਾ ਅਤੇ ਬੜਾ ਪਿੰਡ ਵਾਲਿਆਂ ਦਾ ਸ਼ੁਕਰੀਆ ਅਦਾ ਕਰਕੇ ਅਤੇ ਆਪਣੇ ਘਰ ਨੂੰ ਵਾਪਸ ਚਲਾ ਜਾਂਦਾ।